ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਜ਼ੀਰਾ ਸ਼ਰਾਬ ਫੈਕਟਰੀ ਦੀ। ਮੁੱਖ ਮੰਤਰੀ ਸਾਹਿਬ ਕਹਿੰਦੇ ਫੈਕਟਰੀ ਅਸੀਂ ਬੰਦ ਕਰਤੀ ਹੈ, ਪਰ ਜਿਹੜੇ ਧਰਨਾਕਾਰੀ ਜਿਹੜੇ ਕਿਸਾਨ ਨੇ ਉਹ ਕਹਿੰਦੇ ਧਰਨਾ ਬਾਹਰ ਜਾਰੀ ਰਹੂਗਾ। ਪ੍ਰਵੀਨ ਜੀ, 3-4 ਦਿਨ ਹੋ ਗਏ ਮੁੱਖ ਮੰਤਰੀ ਸਾਹਿਬ ਦੇ ਐਲਾਨ ਕੀਤਿਆਂ ਨੂੰ। ਹਾਂਜੀ। ਅਜੇ ਤੱਕ ਕੋਈ ਨੋਟੀਫਿਕੇਸ਼ਨ, ਕੋਈ ਵਿਭਾਗ ਵੱਲੋਂ, ਕੋਈ ਸਰਕਾਰ ਵੱਲੋਂ ਕੋਈ ਜੀ। ਚਿੱਠੀ, ਕੋਈ ਲਿਖਤੀ ਫੈਕਟਰੀ ਨੂੰ, ਧਰਨਾਕਾਰੀਆਂ ਨੂੰ, ਪੰਜਾਬ ਦੇ ਨਾਮ ਤੇ ਕੋਈ ਜੀ। ਜਾਰੀ ਹੋਇਆ। ਸੋ ਉਸ ਚੀਜ਼ ਦਾ ਆਪਾਂ ਸਾਰੇ ਇੰਤਜ਼ਾਰ ਕਰ ਰਹੇ ਹਾਂ ਕਿ ਉਹ ਲਿਖਤੀ ਹੁਕਮ ਤਾਂ ਆਵੇ ਕੋਈ। ਲਿਖਤੀ ਦਸਤਾਵੇਜ਼ਾਂ ਤੋਂ ਬਿਨਾਂ ਕਿਵੇਂ ਭਰੋਸਾ ਕਰੀਏ? ਤਾਂ ਲਿਖਤੀ ਦਸਤਾਵੇਜ਼ ਬਦਲਦੀ ਰਹੀਆਂ ਸਰਕਾਰਾਂ। ਦਿੱਲੀ 3 ਖੇਤੀ ਕਾਨੂੰਨ ਵਾਪਸ ਲੈਣ ਦੇ ਸਮੇਂ ਜਿਹੜੇ ਸਮਝੌਤੇ ਕੀਤੇ ਸੀ MSP ਵਾਲੇ ਜਾਂ ਪਰਚੇ ਰੱਦ ਕਰਨ ਵਾਲੇ, ਉਹ ਸਾਰੇ ਕੁਝ ਕਿੱਥੇ ਗਏ? ਇੱਥੇ ਤਾਂ ਪੰਜਾਬ ਨੇ ਰਾਜੀਵ ਲੌਂਗੋਵਾਲ ਸਮਝੌਤੇ 'ਚ ਧੋਖਾ ਖਾਧਾ। ਬਿਲਕੁਲ ਸਹੀ। ਉੱਥੇ ਲਿਖ ਕੇ ਜੋ ਕੁਝ ਪੜ੍ਹ ਕੇ ਸੁਣਾਇਆ ਗਿਆ ਕੁਝ ਹੋਰ ਸੀ, ਜਦੋਂ ਪੰਜਾਬ ਆ ਕੇ ਪੜ੍ਹਿਆ ਤਾਂ ਕੁਝ ਹੋਰ ਨਿਕਲਿਆ। ਸਹੀ ਹੈ। ਸੋ ਇਸ ਲਈ ਕਿਵੇਂ ਪੰਜਾਬ ਭਰੋਸਾ ਕਰ ਲਵੇ ਇਹਨਾਂ ਸਿਆਸਤਦਾਨਾਂ ਦੇ ਉੱਤੇ? ਸੋ ਇਸ ਲਈ ਧਰਨਾ ਤਾਂ ਅਜੇ ਜਾਰੀ ਹੈ ਜੀ। ਕੱਲ ਵੱਡੀ ਮੀਟਿੰਗ ਹੁੰਦੀ ਹੈ। ਵੱਡੀ ਮੀਟਿੰਗ ਦੇ ਵਿੱਚ ਧਰਨਾਕਾਰੀਆਂ ਦੀ ਜਿਹੜੀ ਮੁੱਢਲੀ ਕਮੇਟੀ ਬਣੀ ਹੈ, ਜਿਹਦੀ ਅਗਵਾਈ 'ਚ ਧਰਨਾ ਲੱਗਦਾ, ਉਹ ਧਿਰ ਉੱਥੇ ਹੈ। ਸੰਯੁਕਤ ਮੋਰਚੇ ਦੀਆਂ ਸਾਰੀਆਂ ਨੁਮਾਇੰਦੀਆਂ ਧਿਰਾਂ, ਚਾਹੇ ਉਹ ਵੱਖ-ਵੱਖ 2-3 ਧੜੇ ਨੇ, ਉਹ ਸਾਰਿਆਂ ਦੇ ਨੁਮਾਇੰਦੇ ਉੱਥੇ ਹਾਜ਼ਰ ਨੇ। ਚਾਹੇ ਉਹ ਡੱਲੇਵਾਲ ਹੋਣ, ਚਾਹੇ ਉਹ ਰੁੱਧੂ ਸਿੰਘ ਮਾਨਸਾ ਹੋਣ, ਚਾਹੇ ਕਾਦੀਆਂ ਗਰੁੱਪ ਦੇ ਹੋਣ, ਚਾਹੇ ਰਾਜੇਵਾਲ ਗਰੁੱਪ ਦੇ ਹੋਣ, ਤੇ ਖੁਦ ਜੋਗਿੰਦਰ ਸਿੰਘ ਅਗਰਾਹਾਂ ਹੋਰੀ। ਸੋ ਇਹ ਸਾਰੇ ਲੀਡਰ ਉੱਥੇ ਵੱਡੀ ਗਿਣਤੀ 'ਚ ਮੌਜੂਦ ਰਹੇ ਨੇ ਕੱਲ। ਤੇ ਫਿਰ ਉਹ ਸਾਰੀਆਂ ਧਿਰਾਂ ਜਿਨ੍ਹਾਂ ਨੇ, ਚਾਹੇ ਉਹ ਲੇਖਕਾਂ ਪੱਖੋਂ, ਚਾਹੇ ਬੁੱਧੀਜੀਵੀਆਂ ਪੱਖੋਂ, ਚਾਹੇ ਪੱਤਰਕਾਰਾਂ ਪੱਖੋਂ, ਚਾਹੇ ਸਮਾਜਿਕ ਕਾਰਕੁਨਾਂ ਪੱਖੋਂ, ਜਿਹੜੇ ਸੰਗਠਨਾਂ ਨੇ ਜਾਂ ਨਿੱਜੀ ਤੌਰ ਤੇ ਜਿਹਨਾਂ ਨੇ ਸਮਰਥਨ ਦਿੱਤਾ, ਉਹਨਾਂ ਦੇ ਨੁਮਾਇੰਦਗੀਆਂ ਸਾਰੀਆਂ ਹਾਜ਼ਰ ਸੀ ਕੱਲ। ਬੜੀ ਭਰਵੀਂ ਚਰਚਾ ਹੁੰਦੀ ਹੈ, ਦਿਨ ਭਰ ਚਰਚਾ ਚੱਲਦੀ ਹੈ, ਤੇ ਉਸ ਤੋਂ ਬਾਅਦ ਸ਼ਾਮ ਨੂੰ ਆ ਕੇ ਫਿਰ ਨਤਾਰਾ ਹੁੰਦਾ। ਉਹ ਕਹਿੰਦੇ ਜੀ ਪਹਿਲੀ ਗੱਲ ਤਾਂ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਲਿਖਤੀ ਰੂਪ 'ਚ ਭੇਜੋ ਕਿ ਫੈਕਟਰੀ ਬੰਦ। ਦੂਸਰਾ ਕਹਿੰਦੇ ਜੀ ਫੈਕਟਰੀ ਬੰਦ ਕਰੋ ਜੀ। ਕੱਲੀ ਲਿਖਤੀ ਚਿੱਠੀ ਨਹੀਂ ਚਾਹੀਦੀ, ਫੈਕਟਰੀ ਬੰਦ ਵੀ ਤਾਂ ਕਰਨੀ ਹੈ ਨਾ। ਸੋ ਫੈਕਟਰੀ ਬੰਦ, ਫਿਰ ਉਹ ਬੰਦ ਦਾ ਤਰੀਕਾ ਕਿਹੜਾ ਹੋਊਗਾ? ਆਪਾਂ ਲੰਮੇ ਸਮੇਂ ਤੋਂ ਗੱਲ ਕਰ ਰਹੇ ਕਿ ਉਹਦੀ ਸਮਾਨ ਦੀ ਚੁਕਾਈ ਕੀ ਹੋਊਗੀ, ਸਾਰਾ ਕੁਝ। ਸੋ ਇਸ ਲਈ ਉਹਨਾਂ ਨੇ ਕੁਝ ਪਹਿਲੂ ਰੱਖੇ। ਕਹਿੰਦੇ ਜੀ ਜਿੱਥੇ ਤਾਂ ਚਿੱਠੀ ਚਾਹੀਦੀ ਹੈ, ਸਾਨੂੰ ਲਿਖਤੀ ਭਰੋਸਾ ਚਾਹੀਦਾ, ਉੱਥੇ ਫੈਕਟਰੀ ਬੰਦ ਵੀ ਚਾਹੀਦੀ ਹੈ। ਇਹ ਤੋਂ ਬਿਨਾਂ ਵੀ ਜਿਹੜੀਆਂ ਮੰਗਾਂ ਨੇ, ਉਹਦੇ ਵਿੱਚ ਮੁੱਖ ਤੌਰ ਤੇ ਜਿਹੜੀਆਂ ਮੰਗਾਂ ਨੇ, ਉਹਦੇ ਵਿੱਚ ਇਹ ਹੈ ਕਿ ਇੱਕ ਤਾਂ ਉਹ ਕਹਿੰਦੇ ਕਿ ਜਿੰਨੇ ਕਿਸਾਨ ਜਥੇਬੰਦੀਆਂ ਦੇ ਆਗੂ ਸ਼ਾਮਲ ਹੋਏ, ਜਿੰਨੇ ਇੱਥੇ ਧਰਨਾਕਾਰੀ ਸ਼ਾਮਲ ਹੋਏ, ਉਹਨਾਂ ਦੇ ਨਾਮਾਂ ਤੇ ਕਈਆਂ ਦੇ ਪਰਚੇ ਕੱਟਦੇ ਤੁਸੀਂ। ਠੀਕ ਹੈ। ਕਈਆਂ ਦੀਆਂ ਜ਼ਮੀਨਾਂ ਦੇ ਕਾਗਜ਼ ਕੋਰਟ ਕਚਹਿਰੀਆਂ ਪਹੁੰਚਾਤੇ। ਉਹ ਪਰਚੇ ਸਾਰੇ ਰੱਦ ਕਰੋ, ਉਹ ਕੋਰਟ ਕਚਹਿਰੀ ਦੇ ਵਿੱਚ ਜਿਹੜੇ ਦਸਤਾਵੇਜ਼ ਨੇ ਉਹ ਵਾਪਸ ਲਓ, ਇਹ ਸਾਰਾ ਕੁਝ ਕਰਕੇ ਦਿਓ। ਸੋ ਇਹਨਾਂ 6 ਮਹੀਨਿਆਂ ਦੇ ਦੌਰਾਨ ਮਤਲਬ ਜਿਨ੍ਹਾਂ ਲੋਕਾਂ ਦੇ ਖਿਲਾਫ ਜੋ ਤੁਸੀਂ ਕਾਰਵਾਈਆਂ ਕੀਤੀਆਂ ਨੇ, ਉਹ ਸਾਰੀ ਕਾਰਵਾਈਆਂ ਵਾਪਸ ਲਓ। ਇੱਕ ਤਾਂ ਇਹ ਪਹਿਲੂ ਹੈ। ਦੂਸਰਾ ਉਹ ਕਹਿੰਦੇ ਕਿ ਜਿਹੜੀਆਂ ਫਸਲਾਂ ਨੁਕਸਾਨੀਆਂ ਗਈਆਂ ਸਾਡੀਆਂ, ਠੀਕ ਹੈ, ਸਾਡੀਆਂ ਜ਼ਮੀਨਾਂ ਖਰਾਬ ਹੋਈਆਂ, ਸਾਡਾ ਜਾਨੀ ਮਾਲੀ ਨੁਕਸਾਨ ਹੋਇਆ, ਸਾਡੇ ਪਸ਼ੂਆਂ ਦਾ ਨੁਕਸਾਨ ਹੋਇਆ, ਉਹ ਸਾਰਾ ਹਰਜਾਨਾ ਫੈਕਟਰੀ ਤੋਂ ਵਸੂਲਿਆ ਜਾਵੇ। ਅੱਛਾ, ਠੀਕ ਹੈ। ਤੇ ਜੇ ਫੈਕਟਰੀ ਦੇਣ ਦੇ ਸਮਰੱਥ ਨਹੀਂ ਤਾਂ ਉਹਦੀ ਜ਼ਮੀਨ ਸਰਕਾਰ ਨਿਲਾਮ ਕਰੇ। ਨਾ ਹੋ ਬਾਂਸ ਤੇ ਨਾ ਵੱਜੂ ਬਾਂਸਰੀ, ਜ਼ਮੀਨ ਦਾ ਹੀ ਫਾਹਾ ਵੱਢੋ। ਜੀ। ਆਪਾਂ ਕੱਲ ਗੱਲ ਕਰ ਰਹੇ ਸੀਗੇ ਕਿ ਜ਼ਮੀਨ ਦੀ ਜੇ ਉਹਨਾਂ ਦੀ ਮਾਲਕੀਅਤ ਹੈ ਤਾਂ ਉਸਤੋਂ ਸਮਾਨ ਤਾਂ ਚੁਕਾਵੇ ਸਰਕਾਰ, ਫੈਕਟਰੀ ਤਾਂ ਪਟਾਵੇ। ਪਰ ਅਗਲੇ ਕਹਿੰਦੇ ਨਾ, ਜ਼ਮੀਨ ਵੇਚ ਕੇ ਵੀ ਸਾਡਾ ਹਰਜਾਨਾ, ਜੋ ਇੰਨੇ ਸਾਲਾਂ ਦਾ ਨੁਕਸਾਨ ਹੋਇਆ ਉਹਦੀ ਭਰਪਾਈ ਕੌਣ ਕਰੇਗਾ? ਸੋ ਇਸ ਲਈ ਇਹ ਸਾਰੇ ਪਹਿਲੂ ਉੱਥੇ ਕੱਲ ਕਾਰਗਰ ਸਾਬਤ ਹੋਏ। ਸੋ ਇਸ ਹਵਾਲੇ ਨਾਲ ਮਤਲਬ ਕਿ ਉਹਨਾਂ ਨੇ ਕਿਹਾ ਗਿਆ ਕਿ ਜੀ ਤੁਸੀਂ ਇਸ ਕਦਰ ਦੀ ਜੇਕਰ ਭਰੋਸਾ ਦਓਗੇ, ਉਸ ਤੋਂ ਬਾਅਦ ਤੇ ਜਥੇਬੰਦੀਆਂ ਨੇ ਵੀ ਕਿਹਾ ਕਿ ਅਸੀਂ ਡਟੇ ਆ ਨਾਲ, ਧਰਨਾ ਸਾਡਾ ਉਦੋਂ ਤੱਕ ਜਾਰੀ ਰਹੇਗਾ। ਸਾਨੂੰ ਇਹਨਾਂ ਦੇ ਮੂੰਹ ਜ਼ਬਾਨੀ ਬੋਲਾਂ ਤੇ ਭਰੋਸਾ ਨਹੀਂ। ਲਿਖਤੀ ਸਮਝੌਤਾ, ਲਿਖਤੀ ਭਰੋਸਾ, ਲਿਖਤੀ ਐਲਾਨ, ਨੋਟੀਫਿਕੇਸ਼ਨ, ਫਿਰ ਉੱਥੇ ਕਹਿੰਦੇ ਫੈਸਲਾ ਹੋਊਗਾ ਕਿ ਨੇੜਲਾ ਗੁਰੂ ਘਰ ਹੈ ਬਾਬਾ ਦੁਨੀ ਚੰਦ ਹੋਰਾਂ ਦਾ, ਉੱਥੇ ਕਹਿੰਦੇ ਫਿਰ ਸ਼ੁਕਰਾਨਾ ਅਰਦਾਸ ਕਰਕੇ, ਭੋਗ ਪਾ ਕੇ ਫਿਰ ਮੋਰਚਾ ਚੱਕਣ ਦਾ ਐਲਾਨ ਹੋਊਗਾ। ਪਰ ਉਦੋਂ ਤੱਕ ਧਰਨਾ ਜਾਰੀ ਰਹੇਗਾ ਜਦੋਂ ਤੱਕ ਲਿਖਤੀ ਭਰੋਸਾ ਨਹੀਂ ਆਉਂਦਾ ਔਰ ਨਾਲ ਸੰਬੰਧਿਤ ਬਾਕੀ ਮੰਗਾਂ ਨੂੰ ਬੂਰ ਨਹੀਂ ਪੈਂਦਾ। ਪ੍ਰਵੀਨ ਜੀ, ਕਿਸਾਨ ਤੇ ਸੰਘਰਸ਼ੀਲ ਧਿਰਾਂ ਕੀ ਕਰਨ? ਸਰਕਾਰਾਂ ਕਹਿੰਦੀਆਂ ਕੁਛ ਹੋਰ ਹੈ, ਬਾਅਦ 'ਚ ਨਿਕਲਦਾ ਕੁਛ ਹੋਰ ਹੈ। ਸੋ ਜਦੋਂ ਲਿਖਤੀ ਕੋਈ ਭਰੋਸਾ ਨਹੀਂ, ਕੋਈ ਹਲੇ ਕਾਰਵਾਈ ਨਾਂ ਦੀ ਕੋਈ ਚੀਜ਼ ਨਹੀਂ, ਤੇ ਫਿਰ ਧਰਨਾ ਚੱਕਿਆ ਵੀ ਕਿਵੇਂ ਜਾਵੇ?